We strongly reject all such baseless allegations of Indian interference in Canadian elections. It is not Government of Indian policy to interfere in the democratic process of other countries. In fact, quite the reverse. Canada has been interfering in our internal affairs. We have been raising this issue regularly with them. We call on Canada to effectively address our core concerns in this regard, added Jaiswal. ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ 'ਚ ਕੋਲਡ ਬਲੱਡਡ ਮਰਡਰ ਉਸ 'ਚ ਇੰਡੀਆ ਔਰ ਉਹਨਾਂ ਦਾ ਜਿਹੜਾ ਐਂਬੈਸਡਰ ਹਾਈ ਕਮਿਸ਼ਨਰ ਇੰਗਲੈਂਡ ਕੈਨੇਡਾ ਦੇ ਵਿੱਚ ਉਹਨੇ ਗਲੋਬ ਐਂਡ ਮੇਲ ਨੂੰ ਇੰਟਰਵਿਊ 'ਚ ਕਿਹਾ ਜੀ ਅਸੀਂ ਜਿਹੜਾ ਸਾਡਾ ਕੋਈ ਇਹਦੇ 'ਚ ਨਹੀਂ ਹੈ RCMP ਨੇ ਸਾਨੂੰ ਕੋਈ ਫਾਰਮਲ ਰਿਕੁਐਸਟ ਹੀ ਨਹੀਂ ਕੀਤੀ ਔਰ ਅਸੀਂ ਕੋਈ ਕੋਆਪਰੇਟ ਨਹੀਂ ਕਰ ਰਹੇ। ਇੰਡੀਆ ਦਾ ਇਹਨਾਂ ਦੋਨਾਂ ਮਾਮਲਿਆਂ 'ਚ ਮਰਡਰ ਲੈਵਲ ਦੇ ਉੱਤੇ ਵੀ ਇੰਟਰਫੀਅਰੈਂਸ ਜੀ ਔਰ ਉਹਨਾਂ ਦੇ ਫੈਡਰਲ ਲੈਵਲ ਦੇ ਉੱਤੇ ਇਲੈਕਸ਼ਨਸ ਵੀ ਇੰਟਰਫੀਅਰੈਂਸ ਹੈ। ਇਸ ਨੂੰ ਕੈਨੇਡਾ ਕਿਵੇਂ ਇੰਟਰਨੈਸ਼ਨਲ ਅਦਾਲਤ ਦੇ ਵਿੱਚ ਲਿਜਾਂਦਾ ਹੈ ICJ ਦੇ ਵਿੱਚ ਜਾਂ ਇਸ ਦੇ ਲਈ ਫਰਦਰ ਭਾਰਤ ਦੇ ਉੱਤੇ ਕੋਈ ਆਰਥਿਕ ਪਾਬੰਦੀਆਂ ਲਾਈਆਂ ਜਾਂਦੀਆਂ ਨੇ। ਜਿਹੜੀ ਕਨਫਰੰਟੇਸ਼ਨਲਿਸਟ ਨੈਗੇਸ਼ਨ ਵਾਲੀ ਕੈਨੇਡਾ ਨੂੰ ਡਿਮੋਨਾਈਜ਼ ਕਰਨ ਵਾਲੀ ਪਾਲਿਸੀ ਹੈ ਇਹ ਮੋਦੀ ਔਰ S ਜੈਸ਼ੰਕਰ ਦੀ ਸਰਕਾਰ ਇਹਨੂੰ ਜਾਰੀ ਨਹੀਂ ਰੱਖ ਰਹੀ ਸਗੋਂ ਇਸ ਦੇ ਵਿੱਚ ਹੋਰ ਵੀ ਜਿਹੜਾ ਹੈ ਉਹ ਫਿਊਲ ਇਸ ਨੂੰ ਕਰ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਅਨਿਲ ਮੁਖਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 8 ਫਰਵਰੀ 2024 27 ਮਾਘ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਲਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਰਣਜੀਤ ਸਿੰਘ ਅਤੇ ਉਹਨਾਂ ਦੀ ਫੈਮਿਲੀ ਵੱਲੋਂ। ਸੋ ਇਹਨਾਂ ਨੇ ਇਹੀ ਕਿਹਾ ਹੈ ਕਿ TV84 ਬਹੁਤ ਹੀ ਵਧੀਆ ਕੰਮ ਕਰ ਰਿਹਾ ਔਰ ਡਾਕਟਰ ਅਮਰਜੀਤ ਸਿੰਘ ਜੀ ਜਿਹੜੀ ਆਪਣੀ ਕੌਮ ਨੂੰ ਅਲਰਟ ਕਰ ਰਹੇ ਨੇ ਜੋ ਅੱਜ ਕੱਲ੍ਹ ਜੋ ਚੱਲ ਰਿਹਾ ਹੈ ਭਾਰਤ ਜੋ ਸਰਕਾਰ ਹੈ ਉਹ ਸਿੱਖਾਂ ਦੇ ਖਿਲਾਫ ਕਿਸ ਤਰ੍ਹਾਂ ਉਹਨਾਂ ਨੇ ਟੋਟਲ ਵਾਰ ਵਿੱਢੀ ਹੋਈ ਹੈ। ਸੋ ਇਸ ਬਾਰੇ ਉਹ ਜਾਗਰੂਕ ਕਰਾਉਂਦੇ ਨੇ। ਸੋ ਅਸੀਂ ਸਰਦਾਰ ਰਣਜੀਤ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਾਕਮਾਂ ਵੱਲੋਂ ਉਲਟਾ ਚੋਰ ਕੋਤਵਾਲ ਕੋ ਡਾਂਟੇ ਦੇ ਅਖਾਣ ਨੂੰ ਠੀਕ ਸਾਬਿਤ ਕਰ ਰਿਹਾ ਹੈ ਔਰ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਜ਼ਿੰਮੇਵਾਰ ਭਾਰਤ ਸਰਕਾਰ ਨੇ ਕੈਨੇਡਾ ਨਾਲ ਦੁਸ਼ਮਣ ਵਾਲਾ ਵਰਤਾਰਾ ਕੀਤਾ ਹੈ। ਹੁਣ ਜਦੋਂ ਕਿ 2019 ਅਤੇ 2021 ਦੀਆਂ ਫੈਡਰਲ ਚੋਣਾਂ ਵਿੱਚ ਦਖਲਅੰਦਾਜ਼ੀ ਲਈ ਭਾਰਤ ਦੇ ਖਿਲਾਫ ਕੈਨੇਡਾ ਵਿੱਚ ਜਾਂਚ ਜਿਹੜੀ ਹੈ ਸ਼ੁਰੂ ਹੋਈ ਹੈ ਤਾਂ ਉਲਟਾ ਭਾਰਤ ਸਰਕਾਰ ਨੇ ਕੈਨੇਡਾ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਦਾ ਦੋਸ਼ੀ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਰੋਜ਼ਾਨਾ ਸਾਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਮੈਸੇਜ ਲਿਖਦੇ ਨੇ
ਈਮੇਲਸ ਕਰਦੇ ਨੇ ਜਾਂ ਹੋਰ ਸਾਧਨਾਂ ਰਾਹੀਂ ਵੀ ਐਪਰੀਸ਼ੀਏਟ ਕਰਦੇ ਨੇ। ਉਹਨਾਂ ਦੀ ਇਨਪੁਟ ਸਾਡੇ ਲਈ ਬਹੁਤ ਕੀਮਤੀ ਸਰਮਾਇਆ ਹੁੰਦਾ ਹੈ। ਅਸੀਂ ਹਰ ਇੱਕ ਦੇ ਉੱਤੇ ਗੌਰ ਕਰਦੇ ਹਾਂ। ਹਾਲਾਂਕਿ ਸਾਡੀ ਮਜਬੂਰੀ ਹੈ ਕਿ ਅਸੀਂ ਬਹੁਤ ਸਾਰੀਆਂ ਲਿਖਤਾਂ ਨੂੰ, ਕਿਉਂਕਿ ਬਹੁਤੀਆਂ ਐਪਰੀਸ਼ੀਏਸ਼ਨ 'ਚ ਹੁੰਦੀਆਂ ਜਾਂ ਜਿਨ੍ਹਾਂ ਦੇ ਵਿੱਚ ਜੋ ਉਹਨਾਂ ਵੱਲੋਂ ਸਵਾਲ ਚੁੱਕੇ ਜਾਂਦੇ ਨੇ, ਉਹਨਾਂ ਨੂੰ ਅਸੀਂ ਆਪਣੇ ਅਗਲੇ ਦਿਨਾਂ ਦੇ ਟੌਪਿਕਸ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਇੱਕ ਅਸੀਂ ਪੈਟਰਨ ਜ਼ਰੂਰ ਬਣਾਇਆ ਕਿ ਜਿਹੜੇ ਮੈਸੇਜ ਸਾਡੇ ਕੋਲ ਲਾਈਵ ਹੁੰਦੇ ਨੇ, ਉਹ YouTube ਚੈਟ 'ਤੇ ਹੋਣ ਜਾਂ Facebook 'ਤੇ ਹੋਣ, ਉਹ ਅਸੀਂ ਜ਼ਰੂਰ ਸ਼ੇਅਰ ਕਰਦੇ ਹਾਂ। ਉਹਦੇ 'ਚ ਵੀ ਕਈ ਵਾਰ ਅਸੀਂ ਜਿਹੜਾ ਹੈ ਉਹ ਬੜੇ ਲਿਮਿਟਿਡ ਹੀ ਪਿਕ ਕਰਦੇ ਹਾਂ। ਸੋ ਇਹ ਬਿਹਤਰ ਹੋਏਗਾ ਕਿ ਜਿਨ੍ਹਾਂ ਦੇ ਕੋਲ ਸੱਚਮੁੱਚ ਕੁਛ ਕਹਿਣ ਨੂੰ ਹੈ, ਸੁਝਾਅ ਨੇ ਜਾਂ ਉਹ ਕੋਈ ਹੋਰ ਇਨਪੁਟ ਦੇਣਾ ਚਾਹੁੰਦੇ ਨੇ, ਉਹ ਪ੍ਰੋਪਰ SOS@tv84.tv ਦੇ ਉੱਤੇ ਜਿਹੜਾ ਹੈ ਉਹ ਆਪਣਾ ਈਮੇਲ ਲਿਖਣ, ਤਾਂ ਕਿ ਉਹਨਾਂ ਨੂੰ ਅਸੀਂ ਫਿਰ ਇੱਕ ਆਪਣੇ ਸੈਗਮੈਂਟਸ ਦੇ ਵਿੱਚ ਵੀ ਥਾਂ ਦਿੰਦੇ ਹਾਂ ਜਿੱਥੇ ਕਿ ਕੋਈ ਕੰਟੈਂਟ ਹੁੰਦਾ ਹੈ ਜਾਂ ਕੋਈ ਸਾਨੂੰ ਲੱਗਦਾ ਕਿ ਇਸ ਨੂੰ ਜਿਹੜਾ ਉਹ ਵੱਡੇ ਤੌਰ ਦੇ ਉੱਤੇ ਜਾਂ ਵੇਰਵੇ ਦੇ ਨਾਲ ਵਿਚਾਰਿਆ ਜਾਣਾ ਚਾਹੀਦਾ। ਪਰ ਤੁਹਾਡੇ ਸਭ ਦੇ ਸ਼ਲਾਘਾ ਵਾਲੇ ਲਫ਼ਜ਼ਾਂ ਦੇ ਲਈ, ਐਪਰੀਸ਼ੀਏਸ਼ਨ ਦੇ ਲਈ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਸਰ ਰਣਜੀਤ ਸਿੰਘ, ਜਿਨ੍ਹਾਂ ਦੇ ਪਰਿਵਾਰ ਵੱਲੋਂ ਵਰਜੀਨੀਆ ਤੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਗਿਆ, ਇਸ ਪਰਿਵਾਰ ਨਾਲ ਵੀ ਸੰਬੰਧ ਲਗਭਗ 1991-92 ਦੇ ਦੌਰ ਨਾਲ ਹੀ ਜਾ ਜੁੜਦਾ ਹੈ। ਲਗਭਗ 33-34 ਸਾਲ ਦੀ ਸਾਂਝ ਹੈ ਔਰ ਇਹ ਮੁੱਢਲੇ ਉਹਨਾਂ ਪਰਿਵਾਰਾਂ 'ਚੋਂ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਪੀਰੀਅਡ ਦੇ ਦੌਰਾਨ ਜਿਹੜੇ ਪੰਥਕ ਸੋਚ ਰੱਖਣ ਵਾਲੇ ਸੀ। ਬਾਅਦ ਦੇ ਵਿੱਚ ਹਾਲਾਂ ਜਦੋਂ ਰਿਸ਼ਤੇਦਾਰੀ ਜੁੜੀ, ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦਾ ਬੇਟਾ ਇਹਨਾਂ ਦੀ ਬੇਟੀ ਨੂੰ ਵਿਆਹਿਆ ਗਿਆ, ਫਿਰ ਤਾਂ ਇਹ ਕੁੜਮਾਚਾਰੀ ਸਾਡੇ ਲਈ ਵੀ ਇੱਕ ਨਿੱਜੀ ਪਰਿਵਾਰਕ ਸੰਬੰਧਾਂ ਵਾਂਗ ਸੀ। ਲੇਕਿਨ ਇਹ ਇੱਕ ਲਗਾਤਾਰਤਾ ਦੇ ਨਾਲ ਜਿਨ੍ਹਾਂ ਨੇ ਸਿੱਖੀ ਵੈਲਿਊਜ਼ ਨੂੰ ਆਪਣੇ ਜੀਵਨ ਦੇ ਅੰਦਰ ਵੀ ਜੀਵਿਆ, ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਮਾਰਗ 'ਤੇ ਤੋਰਿਆ, ਸੇਵਾ ਦੇ ਲਈ ਹਮੇਸ਼ਾ ਤਤਪਰ, ਉਹ ਤਾਂ ਮਾਝੇ ਦੀ ਧਰਤੀ ਦੇ ਵਸਨੀਕਾਂ ਨੂੰ ਖਾਸ ਗੁਰੂ ਦੀ ਬਖਸ਼ਿਸ਼ ਹੈ ਕਿ ਜਿੱਥੇ ਸੇਵਾ ਦਾ ਪਿੜ ਆਉਂਦਾ ਹੈ, ਹੱਥੀਂ ਸੇਵਾ ਔਰ ਅਦਰਵਾਈਜ਼ ਮਹਿਮਾਨ ਨਵਾਜ਼ੀ। ਸੋ ਇਹਨਾਂ ਦਾ ਘਰ ਵੀ ਲੰਬਾ ਵਕਤ ਤੋਂ ਜਿਹੜੇ ਵੀ ਪੰਥਕ ਵਿਚਾਰਧਾਰਾ ਰੱਖਣ ਵਾਲੇ ਨੇ ਉਹਨਾਂ ਦਾ ਹੈੱਡਕੁਆਰਟਰ ਹੀ ਬਣਿਆ ਹੁੰਦਾ ਔਰ ਸਾਡੇ ਨਾਲ ਖਾਸ ਸਨੇਹ ਕਰਦੇ ਨੇ। ਜਦੋਂ ਵੀ ਕੋਈ ਵੀ ਜਿਹੜਾ ਹੈ ਉਹਨਾਂ ਨੂੰ ਆਵਾਜ਼ ਮਾਰੀ ਜਾਂਦੀ ਹੈ, ਉਹ ਬੜੀ ਖੁਸ਼ੀ ਦੇ ਨਾਲ ਜਿਹੜਾ ਹਾਜ਼ਰ ਵੀ ਹੁੰਦੇ ਨੇ ਔਰ ਕੰਟਰੀਬਿਊਟ ਵੀ ਕਰਦੇ ਨੇ। ਇਸ ਵਾਰ ਵੀ ਉਹਨਾਂ ਨੇ ਆਪਣੀ ਮੰਥਲੀ ਕਮਿਟਮੈਂਟ ਵੀ ਦਿੱਤੀ ਹੈ ਔਰ ਅਦਰਵਾਈਜ਼ ਵੀ ਜਿਹੜਾ ਹੈ ਉਹ TV84 ਨੂੰ ਡੋਨੇਟ ਕੀਤਾ ਹੈ। ਔਰ ਜ਼ਾਹਰ ਹੈ ਕਿ ਉਹ ਵਿਊਅਰ ਵੀ ਨੇ TV84 ਦੇ, ਐਡਮਾਇਰ ਕਰਦੇ ਨੇ, ਉਹ ਸਮਝਦੇ ਨੇ ਕਿ ਇਹ ਅੱਜ ਦੇ ਪੀਰੀਅਡ ਦੇ ਵਿੱਚ ਲੜਾਈ ਮੀਡੀਆ ਦੇ ਵਿੱਚ ਇਕੱਲੀ ਨਹੀਂ ਹੈ, ਮੀਡੀਆ 'ਚ ਵੀ ਨੈਰੇਟਿਵ ਦੀ ਹੈ। ਔਰ ਬਹੁਤ ਵਾਰ ਜਿਵੇਂ ਅਸੀਂ ਕਿਹਾ ਸੀ ਵੀ 300 ਤੋਂ ਜ਼ਿਆਦਾ ਚੈਨਲ ਮਾਂ ਬੋਲੀ ਪੰਜਾਬੀ ਦੇ ਨਾਂ ਥੱਲੇ ਤੁਸੀਂ IP ਬਾਕਸ 'ਚ ਦੇਖਦੇ ਹੋ, ਪਰ ਤੁਹਾਨੂੰ ਉਹ ਕਿਤੇ ਵੀ ਪੰਥਕ ਪ੍ਰੋਗਰਾਮਾਂ ਨੂੰ ਕਵਰ ਕਰਦੇ ਨਜ਼ਰ ਨਹੀਂ ਆਉਂਦੇ। ਜੇ ਨਿਊਯਾਰਕ ਜਾਂ ਯੂਬਾ ਸਿਟੀ ਜਾਂ DC ਪੈਰੇਡਸ ਨੇ, ਉਹਨਾਂ 'ਚ ਵੀ ਜਦੋਂ ਖਾਲਿਸਤਾਨ ਦਾ ਫਲੋਟ ਆਉਂਦਾ ਹੈ ਜਾਂ ਖਾਲਿਸਤਾਨ ਦੇ ਝੰਡਿਆਂ ਵਾਲੀ ਕੋਈ ਟੀਮ ਅੱਗੋਂ ਗੁਜ਼ਰਦੀ ਹੈ, ਗਾਇਬ ਕਰ ਦਿੰਦੇ ਨੇ, ਐਡਾਂ ਲਾ ਦਿੰਦੇ ਨੇ, ਕੈਮਰੇ ਦਾ ਮੂੰਹ ਅਸਮਾਨ ਵੱਲ ਕਰਕੇ ਤਾਰੇ ਗਿਣਨ ਲੱਗ ਜਾਂਦੇ ਨੇ, ਦਿਨੇ ਤਾਰੇ ਦਿਖਾ ਰਹੇ ਹੁੰਦੇ ਨੇ। ਸੋ ਜਦੋਂ ਤੁਸੀਂ ਇਸ ਕਿਸਮ ਦਾ ਵਰਤਾਰਾ ਹੈ ਤੇ ਦੂਸਰੇ ਪਾਸੇ ਅਸੀਂ ਜਿਹੜੇ ਬੜੇ ਲਿਮਿਟਿਡ ਰਿਸੋਰਸਿਸ ਦੇ ਨਾਲ ਇਹ ਕੋਸ਼ਿਸ਼ ਕਰਦੇ ਹਾਂ ਕਿ ਗੱਲ ਜਾਰੀ ਰਹੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਇਸ 'ਚੋਂ ਆਪਣੇ ਆਪ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਜਦੋਂ ਅਸੀਂ ਟਰੈਵਲ ਅਰਾਊਂਡ ਕਰਦੇ ਹਾਂ ਔਰ ਕੋਈ ਆ ਕੇ ਕਹਿੰਦਾ ਹੈ ਕਿ ਜੀ ਅਸੀਂ TV84 ਦੇਖਦੇ ਹਾਂ, ਸਾਨੂੰ ਬਹੁਤ ਜਾਣਕਾਰੀ ਮਿਲਦੀ ਹੈ। ਔਰ ਅਸੀਂ ਜਿਵੇਂ ਇਸ ਗੱਲ ਦੇ ਉੱਤੇ ਵੀ ਫਖਰ ਕਰਦੇ ਹਾਂ ਕਿ ਵੱਡੀ ਗਿਣਤੀ 'ਚ ਸਾਡੀ ਵਿਊਅਰਸ਼ਿਪ ਦੇ ਨਾਲ ਜਿੱਥੇ ਕੌਮੀ ਘਰ ਖਾਲਿਸਤਾਨ ਦੀ ਵਿਚਾਰਧਾਰਾ ਵਾਲੇ ਸਾਡੇ ਆਪਣੇ ਕੌਮ ਦੇ ਲੋਕ ਨੇ, ਉੱਥੇ ਸਾਡੇ ਪਾਕਿਸਤਾਨੀ ਭੈਣ ਭਰਾ ਖਾਸ ਤੌਰ 'ਤੇ ਲਹਿੰਦੇ ਪੰਜਾਬ ਤੋਂ ਜਿਹੜੇ ਪੂਰੇ ਜਿਹੜਾ ਉਹ ਐਪਰੀਸ਼ੀਏਸ਼ਨ ਦੇ ਨਾਲ ਲਿਖਦੇ ਨੇ, ਉਹਨਾਂ ਦੇ ਕੋਲ ਵਡਿਆਣ ਦੀ ਕਲਾ ਵੀ ਹੈ। ਮੈਂ ਬਹੁਤ ਵਾਰ ਦੇਖਦਾ ਕਿ ਵੀ ਜੇ ਅਲਾਮਾ ਇਕਬਾਲ ਨੇ ਕਿਹਾ ਕਿ ਮੁਸਲਮਾਨ ਕੋ ਸਲੀਕਾ ਹੈ ਦਿਲ ਨਵਾਜ਼ੀ ਕਾ, ਤੇ ਇਹ ਗੱਲ ਗਲਤ ਨਹੀਂ ਹੈ ਕਿਉਂਕਿ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਵੀ, ਉਹਨਾਂ ਦੇ ਵਡਿਆਣ ਦੇ ਵਿੱਚ ਵੀ ਇੱਕ ਖਾਸ ਅੰਦਾਜ਼ ਹੁੰਦਾ ਹੈ। ਔਰ ਉਹ ਮੈਂ ਕਈ ਵਾਰ ਇਸ ਦਾ ਫਰਕ ਵੀ ਕਰਦਾ ਕਿ ਵੀ
75 ਸਾਲ ਆਲਮੋਸਟ ਜੇ ਅਸੀਂ ਪਲੱਸ 47 ਤੋਂ ਬਾਅਦ ਦੇਖੀਏ ਤੇ ਇਹੀ ਜੇ ਭਾਰਤ ਦੇ ਮੁਸਲਮਾਨਾਂ ਦਾ ਹਾਲ ਦੇਖੀਏ ਵੀ ਅੱਜ ਜਿਹੜੇ 20 ਕਰੋੜ ਤੋਂ ਜ਼ਿਆਦਾ ਨੇ ਉਹ ਕਿਸ ਗੁਰਬਤ 'ਚ ਔਰ ਕਿੱਥੇ ਜੀ ਰਹੇ ਨੇ ਔਰ ਉਹਨਾਂ ਦਾ ਕਿੰਨਾ ਕੁ ਲੈਵਲ ਰਹਿ ਗਿਆ। ਜਿਹੜੀਆਂ ਮਾੜੀਆਂ ਮੋਟੀਆਂ ਉਹਨਾਂ ਦੀਆਂ ਇੰਸਟੀਚਿਊਟਸ ਬੱਚੀਆਂ ਨੇ, ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਹੋਏ ਜਾਂ ਜਾਮੀਆ ਮਿਲੀਆ ਹੋਏ, ਉਹਨਾਂ ਨੂੰ ਵੀ ਸਰਕਾਰ ਲੈਣ ਦੀ ਤਿਆਰੀ 'ਚ ਹੈ। ਜਿਵੇਂ ਸੁਪਰੀਮ ਕੋਰਟ ਨੇ ਆਪਣਾ ਜਿਹੜਾ ਇੱਕ ਫੈਸਲਾ ਰਿਜ਼ਰਵ ਕੀਤਾ ਹੋਇਆ ਕਿ ਜੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਮਾਈਨੋਰਿਟੀ ਦਾ ਸਟੇਟਸ ਮਿਲਣਾ ਚਾਹੀਦਾ ਕਿ ਨਹੀਂ। ਈਵਨ ਜਿਹੜੇ 47 ਤੋਂ ਪਹਿਲਾਂ ਦੇ ਉਹਨਾਂ ਦੇ ਕੋਈ ਥੋੜ੍ਹੇ ਬਹੁਤ ਕੰਸੈਸ਼ਨ ਲਾਅ ਜਾਂ ਲਾਅ ਸੀ, ਜਿਵੇਂ ਮੁਸਲਿਮ ਪਰਸਨਲ ਲਾਅ ਬਣਿਆ ਹੋਇਆ ਸੀ, ਉਹਨੂੰ ਵੀ ਕਿਵੇਂ ਉਹ ਖ਼ਤਮ ਕਰਕੇ ਉਹਨਾਂ ਨੂੰ ਬਿਲਕੁਲ ਆ ਜਿਵੇਂ ਉੱਤਰਾਖੰਡ ਸਟੇਟ ਅਸੈਂਬਲੀ ਨੇ ਯੂਨੀਫਾਰਮ ਸਿਵਲ ਕੋਡ ਪਾਸ ਕਰਤਾ ਹੈ, ਜਿਹਦੇ ਥੱਲੇ ਜੋ ਮੁਸਲਿਮ ਪਰਸਨਲ ਲਾਅ ਦੇ ਪ੍ਰੋਵੀਜ਼ਨ ਨੇ ਉਹ ਸਾਰੇ ਹੀ ਵਿਦਨ ਦਾ ਸਟੇਟ ਇਹ ਰੈਲੇਵੈਂਟ ਹੋ ਜਾਣਗੇ। ਸੋ ਇਹਨਾਂ ਹਾਲਾਤਾਂ ਦੇ ਚਲਦਿਆਂ ਪਾਕਿਸਤਾਨ 'ਚ ਬੇਸ਼ੱਕ ਅੱਜ ਪਾਕਿਸਤਾਨ ਦੇ ਵਿੱਚ ਇਲੈਕਸ਼ਨਸ ਵੋਟਾਂ ਪਈਆਂ ਨੇ, ਕਿਤੇ ਸ਼ਾਇਦ ਪੈ ਵੀ ਰਹੀਆਂ ਨੇ, ਉਹਨਾਂ ਦੇ ਐਨਾਲਿਸਿਸ ਵੀ ਚੱਲ ਰਹੇ ਨੇ, ਕ੍ਰਾਈਸਿਸ ਇੱਕ ਆਪਣੀ ਕਿਸਮ ਦਾ ਹੈ। ਲੇਕਿਨ ਮੈਂ ਇਹ ਦੇਖਦਾ ਵੀ ਫਿਰ ਵੀ ਇਹਦੇ ਬਾਵਜੂਦ ਕਿ ਇਨਰ ਚੈਲੰਜਸ ਇਨਰ ਕ੍ਰਾਈਸਿਸ ਹੈ, ਉਹਨਾਂ ਨੇ ਕਿਵੇਂ ਐਜੂਕੇਸ਼ਨ ਦੇ ਮਾਮਲੇ 'ਚ ਵੀ ਉਹਨਾਂ ਦਰਜਨਾਂ ਯੂਨੀਵਰਸਿਟੀਆਂ ਨੇ ਪਾਕਿਸਤਾਨ 'ਚ, ਉਹਨਾਂ 'ਚੋਂ ਪੜ੍ਹ ਕੇ ਆ ਕੇ ਅਮਰੀਕਾ ਔਰ ਬਾਹਰਲੇ ਮੁਲਕਾਂ ਦੇ ਵਿੱਚ ਕਿੰਨੀ ਵੱਡੀ ਗਿਣਤੀ 'ਚ ਪਾਕਿਸਤਾਨੀ ਡਾਕਟਰਸ ਔਰ ਇੰਜੀਨੀਅਰਸ ਨੇ। ਔਰ ਇਸ ਦੇ ਨਾਲ ਨਾਲ ਅਦਬ, ਜਿਹੜਾ ਕੋਈ ਵੀ ਜਦੋਂ ਅਸੀਂ ਸਕਾਫਤ ਦੀ ਗੱਲ ਕਰਦੇ ਹਾਂ, ਅਦਬ ਦੀ ਗੱਲ ਕਰਦੇ ਹਾਂ, ਇਹ ਵੀ ਫ੍ਰੀ ਸੁਸਾਇਟੀਜ਼ ਦੇ ਵਿੱਚ ਹੀ ਪੋਸੀਬਲ ਹੁੰਦਾ ਔਰ ਉਹਨਾਂ ਨੇ ਇਸ ਦੇ ਵਿੱਚ ਵਿਕਾਸ ਕੀਤਾ। ਇਸ ਦੇ ਉਲਟ ਅਸੀਂ ਜੇ ਆਪਣਾ ਹਾਲ ਦੇਖੀਏ ਕਿ ਵੀ ਸਾਡੇ ਅੱਜ ਕਿੰਨਾ ਨਿਘਾਰ ਹੈ ਐਜੂਕੇਸ਼ਨ ਦੇ ਲੈਵਲ ਦੇ ਉੱਤੇ ਔਰ ਓਵਰਆਲ ਵੀ ਜਿਹੜੀ ਤਹਿਜ਼ੀਬ ਹੈ, ਜਿਹੜੇ ਤਾਂ ਬਾਹਰ ਆਏ ਨੇ ਡਾਇਸਪੋਰਾ, ਉਹਨਾਂ ਨੇ ਤਾਂ ਇਸ ਅਹਿਮੀਅਤ ਨੂੰ ਵੀ ਸਮਝਿਆ, ਜ਼ਬਾਨ ਨੂੰ ਵੀ ਸੰਭਾਲਣ ਦੀ ਕੋਸ਼ਿਸ਼ ਹੈ ਔਰ ਅਦਰਵਾਈਜ਼ ਵੀ। ਪਰ ਜਦੋਂ ਤੁਸੀਂ ਪੰਜਾਬ ਦੇ ਲੈਵਲ ਦੇ ਉੱਤੇ ਦੇਖਦੇ ਹੋ ਔਰ ਜਿਸ ਕਿਸਮ ਦਾ, ਜਦੋਂ ਅਸੀਂ ਕੱਲ੍ਹ ਵੀ ਗੱਲ ਕੀਤੀ ਕਿ ਜਿਹੜੇ 5 ਜਿਨ੍ਹਾਂ 'ਚ 3 ਨੌਜਵਾਨ ਔਰ 2 ਬੱਚੀਆਂ ਨੇ ਜਿਨ੍ਹਾਂ ਨੂੰ ਇਸ ਫਰੌਤੀ ਦੇ ਲਈ ਫੜਿਆ ਗਿਆ, ਤੇ ਮੇਰੇ ਮਾਈਂਡ ਦੇ ਵਿੱਚ ਇੱਕੋ ਹੀ ਗੱਲ ਆ ਰਹੀ ਸੀ, ਜਦੋਂ ਅਸੀਂ ਇਸ ਕਿਸਮ ਦੇ ਇਹਨਾਂ ਨੂੰ ਵੇਸਾਈਡ ਰੋਬਰਸ ਵੀ ਕਹਿੰਦੇ ਨੇ, ਲੁੱਟਾਂ ਖੋਹਾਂ ਕਰਨ ਵਾਲੇ। ਦੂਜਾ ਤੇ ਮੈਨੂੰ ਸਰ ਕਪੂਰ ਸਿੰਘ ਹੋਰਾਂ ਦੀ ਉਹ ਸਪੀਚ ਜਿਹੜੀ ਉਹਨਾਂ ਨੇ 1970ਵਿਆਂ ਦੀ ਬਿਗਨਿੰਗ 'ਚ ਜਾਂ 1960ਵਿਆਂ ਦੇ ਅਖੀਰ 'ਚ, ਉਦੋਂ ਨਾ ਅਜੇ ਜਿਹੜਾ ਉਹ 13 ਅਪ੍ਰੈਲ 1978 ਦਾ ਅੰਮ੍ਰਿਤਸਰ ਦਾ ਸਾਕਾ ਹੋਇਆ ਸੀ, ਨਾ ਸੰਤ ਪਿੰਡਾਂ ਵਾਲੇ ਅਜੇ ਸੀਨ 'ਤੇ ਉਭਰੇ ਸੀ ਔਰ ਅੰਗਰੇਜ਼ੀ 'ਚ ਉਹਨਾਂ ਦੀ ਉਹ ਸਪੀਚ ਸੀ ਬਾਹਰ ਹਾਲ ਦੇ ਵਿੱਚ ਰੱਖੀ ਹੋਈ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਇਫ Sikhs want to have political power, your sons and their sons and their sons will be P.1s in the offices, drivers of Hindu-owned mercenary cars, security guards in front of Hindu-owned hotels, or wayside robbers, nothing more than that. ਕਿ ਜੇ ਸਿੱਖਾਂ ਦੇ ਕੋਲ ਸਿਆਸੀ ਤਾਕਤ ਨਾ ਆਈ, ਪੋਲੀਟੀਕਲ ਪਾਵਰ ਨਾ ਆਈ, ਤੇ ਯਾਦ ਰੱਖਿਓ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਅੱਗੋਂ ਜਾਂ ਉੱਥੇ ਦਫ਼ਤਰਾਂ 'ਚ ਚਪੜਾਸੀ ਲੱਗੇ ਹੋਣਗੇ, ਜਾਂ ਹਿੰਦੂਆਂ ਦੀਆਂ ਮਲਕੀਤਾਂ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਹੋਣਗੇ, ਜਾਂ ਹਿੰਦੂਆਂ ਦੀਆਂ ਮਲਕੀਤਾਂ ਵਾਲੀਆਂ ਗੱਡੀਆਂ ਦੇ ਡਰਾਈਵਰ ਹੋਣਗੇ, ਤੇ ਜਾਂ ਲਟੇਰੇ ਹੋਣਗੇ। ਹੁਣ ਇਹ ਵਰਤਾਰਾ ਅਸੀਂ ਦੇਖ ਰਹੇ ਹਾਂ ਕਿ ਵੀ ਕਿਸ ਲੈਵਲ ਦੇ ਉੱਤੇ, ਕਿਉਂਕਿ ਜਿਹੜੇ ਆਜ਼ਾਦ ਲੋਕਾਂ ਦੇ ਵਿੱਚ ਇੱਕ ਆਜ਼ਾਦ ਵਰਤਾਰੇ ਦੇ ਨਾਲ ਜਿਹੜੀਆਂ ਸ਼ਖਸੀਅਤਾਂ ਡਿਵੈਲਪ ਹੁੰਦੀਆਂ ਨੇ, ਹੁਣ ਇਹ 22-22, 23-23 ਸਾਲ ਦੇ ਬੱਚੇ ਬੱਚੀਆਂ ਜਿਨ੍ਹਾਂ ਨੂੰ ਕਿਹਨਾਂ ਹਾਲਾਤਾਂ 'ਚ ਮੁਲਕ 'ਚੋਂ ਜਿਹੜਾ ਉਹ ਬਾਹਰ ਆਉਣਾ ਪਿਆ, ਕਿਹਨਾਂ ਹਾਲਾਤਾਂ 'ਚ ਇੱਥੇ ਕਿਸ ਕਿਸਮ ਦਾ ਸਮਾਜ ਔਰ ਕਿਸ ਕਿਸਮ ਦਾ ਇਹ ਹੈ, ਕੋਈ ਗਾਈਡਲਾਈਨ ਨਹੀਂ, ਕੋਈ ਡਿਸਪਲਿਨ ਨਹੀਂ, ਕੋਈ ਅਗਵਾਈ ਨਹੀਂ। ਸੋ ਇਵੇਂ ਹੁੰਦਾ ਜਦੋਂ ਜਿਹੜੀਆਂ ਕੌਮਾਂ ਦਾ ਵਕਾਰ ਔਰ ਮਾਣ, ਕਿਉਂਕਿ ਪੋਲੀਟੀਕਲ ਪਾਵਰ ਇੱਕ ਪ੍ਰਾਈਡ ਹੁੰਦਾ ਹੈ, ਮਾਣ ਹੁੰਦਾ ਹੈ, ਇਸ ਦੇ ਬਾਵਜੂਦ 3600 ਕਮਜ਼ੋਰੀਆਂ ਹੋਣ, ਕ੍ਰਾਈਸਿਸ ਹੋਏ। ਔਰ ਕਈ ਵਾਰ ਮੈਂ ਇਹ ਗੱਲ ਜਿਹੜੇ ਪਾਕਿਸਤਾਨੀ ਬਹੁਤ ਜ਼ਿਆਦਾ ਨੈਗੇਟ ਕਰਨਗੇ ਆਪਣੇ ਮੁਲਕ ਨੂੰ ਜਾਂ ਦੂਜਿਆਂ ਨੂੰ, ਮੈਂ ਕਹਿੰਦਾ ਕਿ ਵੀ ਜੇ ਤੁਸੀਂ ਇਹ ਦੇਖਣਾ ਹੈ ਕਿ ਵੀ ਤੁਹਾਡੀ ਕੀ ਹਾਲਤ ਜਾਂ ਤੁਸੀਂ ਕਿੰਨੇ ਬਿਹਤਰ ਹੋ, ਆਪਣੇ ਹਮ ਮਜ਼ਹਬ ਭਾਰਤ ਦੇ ਮੁਸਲਮਾਨਾਂ ਵੱਲ ਹੀ ਦੇਖ ਲਓ, ਫਿਰ ਅੰਦਾਜ਼ਾ ਲਾ ਲਓ ਕਿ ਭਾਈ ਤੁਸੀਂ ਕਿੱਥੇ ਕੋ। ਪਰ ਜੋ ਤੁਹਾਨੂੰ ਮਿਲਿਆ ਇਸ ਨੂੰ ਸੰਭਾਲੋ, ਇਸ ਦੇ ਵਿੱਚ ਜਿਹੜੀਆਂ ਕਮੀਆਂ ਨੇ, ਕਮਜ਼ੋਰੀਆਂ ਨੇ, ਉਹਨਾਂ ਨੂੰ ਸਿਰ ਜੋੜ ਕੇ ਬੈਠ ਕੇ
ਕਰੋ। ਸਿਰਫ ਹਰ ਚੀਜ਼ ਨੂੰ ਨੈਗੇਟ ਕਰਨਾ ਹੀ ਜਿਹੜਾ ਉਹ ਕਾਫੀ ਨਹੀਂ ਹੁੰਦਾ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਜਦੋਂ ਔਰ ਜਿਹੜੇ ਸਾਡੇ ਵੀਰ ਨੇ 2 ਰਾਈਟ-ਅਪਸ ਲਿਖੇ ਕਿ ਫਿਊਚਰ ਦਾ ਖਾਲਿਸਤਾਨ, ਉਸ ਦਾ ਜਿਹੜਾ ਹੈ ਉਹ ਕੀ ਹੈ, ਅਸੀਂ ਤਾਂ ਮੈਂ ਉਹਨੂੰ ਵਿਜ਼ਨ ਕਿਹਾ, ਉਹਨਾਂ ਨੇ ਡ੍ਰੀਮ ਕਿਹਾ। ਲੇਕਿਨ ਡ੍ਰੀਮ ਹੋਏ ਵਿਜ਼ਨ ਹੋਏ ਮਤਲਬ ਇਹ ਹੀ ਹੈ ਕਿ ਉਹਦੇ 'ਚ ਅਸੀਂ ਇੱਕ ਉਹ ਸੁਸਾਇਟੀ ਦੀ ਕਲਪਨਾ ਕਰਦੇ ਹਾਂ ਜਿਸ ਦੇ ਵਿੱਚ ਇੱਕ ਸ਼ਾਇਸਤਗੀ ਹੋਏਗੀ, ਸਿਵਲਾਈਜੇਸ਼ਨ ਹੋਏਗੀ, ਜਿਸ ਦੇ ਵਿੱਚ ਜਿਹੜੀ ਹੈ ਉਹ ਨਮਰਤਾ ਹੋਏਗੀ। ਔਰ ਜਿਵੇਂ ਸਾਡੇ ਟੀਮ ਦੇ ਇੱਕ ਸੱਜਣ ਜਿਹੜੇ ਕਿ ਤਾਜ਼ਾ ਥਾਈਲੈਂਡ ਤੋਂ 8-10 ਦਿਨ ਦੇ ਟ੍ਰਿਪ ਤੋਂ ਬਾਅਦ ਮੁੜੇ ਨੇ, ਤੇ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਵੀ ਉੱਥੇ ਕੀ ਜਿਹੜਾ ਉਹ ਵੱਖਰਾ ਉਹਨਾਂ ਨੇ ਕਿਹਾ ਜੀ ਉੱਥੇ ਟ੍ਰੈਫਿਕ ਤਾਂ ਬਹੁਤ ਜ਼ਿਆਦਾ ਹੈ, ਇਹਨਾਂ ਨਿਊਯਾਰਕ ਵਾਂਗ ਹੈ, ਲੇਕਿਨ ਉੱਥੇ ਕੋਈ ਹੌਰਨ ਨਹੀਂ ਮਾਰਦਾ, ਕੋਈ ਕਿਸੇ ਦੇ ਨਾਲ ਖਹਿਬੜਦਾ ਨਹੀਂ, ਜਿਹੜੇ ਇਵੇਂ ਹਰ ਕੋਈ ਇੰਨਾ ਪੋਲਾਈਟ ਹੈ। ਔਰ ਉਹ ਜਦੋਂ ਈਵਨ ਕੋ ਹਰੀ ਝੰਡੀ ਜਾਂ ਲਾਲ ਝੰਡੀ ਲੈ ਕੇ ਟ੍ਰੈਫਿਕ ਰੋਕਦੇ ਨੇ ਜਾਂ ਤੋੜਦੇ ਨੇ, ਫਿਰ ਉਹ ਝੁਕਦੇ ਨੇ ਪੂਰੇ ਅਦਬ ਦੇ ਨਾਲ ਕਿ ਵੀ ਇਵੇਂ ਤੁਹਾਨੂੰ ਉੱਥੇ ਜਾ ਕੇ ਕੋਈ ਇਵੇਂ ਨਹੀਂ ਲੱਗਦਾ ਕਿ ਵੀ ਤੁਸੀਂ ਕਿਸੇ ਉਸ ਸ਼ੋਰ ਸ਼ਰਾਬੇ ਵਾਲੀ ਸੁਸਾਇਟੀ 'ਚੋਂ ਸ਼ੋਰ ਹੁੰਦਿਆਂ ਹੋਇਆਂ ਵੀ ਇੱਕ ਨਿਮਰਤਾ ਔਰ ਇੱਕ, ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਇਹ ਬੁੱਧ ਧਰਮ ਦਾ ਅਸਰ ਵੀ ਹੈ, ਉਹਨਾਂ ਦਾ ਆਪਣਾ ਡਾਇਲੈਕਟ ਪਾਲੀ ਹੈ ਔਰ ਖਾਮੀਆਂ ਤਾਂ ਹਰ ਮੁਲਕ ਦੇ ਵਿੱਚ ਹੋਣਗੀਆਂ, ਲੇਕਿਨ ਇਵੇਂ ਹੁੰਦਾ ਜਦੋਂ। ਔਰ ਇਹੀ ਜਦੋਂ ਜਿਹੜੇ ਜਾਪਾਨ ਜਾਂ ਚਾਈਨਾ ਜਾਂਦੇ ਨੇ, ਜਾਪਾਨ 'ਚ ਖਾਸ ਤੌਰ 'ਤੇ, ਉਹ ਉਹਨਾਂ ਦਾ ਅਦਬ, ਛੋਟੇ ਜਿਹੜੇ ਉਹਨਾਂ ਦੇ ਚਾਹ ਦੇ ਜਾਂ ਦੂਸਰੇ ਵੀ ਨੇ, ਉਹਨਾਂ ਦੀਆਂ ਛੋਟੀਆਂ ਪਾਰਕਸ, ਫੁੱਲਾਂ ਨਾਲ ਉਹਨਾਂ ਦਾ ਪਿਆਰ, ਉਹਨਾਂ ਦੀ ਹਿਊਮਿਲਿਟੀ, ਇਹ ਸਾਰੀਆਂ, ਕਿਉਂਕਿ ਇਹ ਸਿਵਲਾਈਜੇਸ਼ਨ ਸੈਂਕੜਿਆਂ ਸਾਲਾਂ ਤੋਂ ਇਨ ਸਪਾਈਟ ਆਫ ਕਿ ਪੋਲੀਟੀਕਲ ਟਰਮੋਇਲ 'ਚੋਂ ਵੀ ਗੁਜ਼ਰੀਆਂ, ਉਹਨਾਂ ਦਾ ਇੱਕ ਆਪਣਾ ਜਿਹੜਾ ਇੱਕ ਬਹਾ ਹੈ। ਔਰ ਮੰਦੇ ਭਾਗਾਂ ਨੂੰ ਜੇ ਅਸੀਂ ਸਿੱਖ ਸੱਭਿਆਚਾਰ ਜਾਂ ਸਿੱਖ ਕਲਚਰ ਦੀ ਗੱਲ ਕਰੀਏ, ਜਿਹੜਾ ਗੁਰੂ ਸਾਹਿਬਾਨ ਨੇ ਲਗਭਗ 230 ਵਰ੍ਹਿਆਂ ਦੇ ਵਿੱਚ 1469 ਤੋਂ 1699 ਤੱਕ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ, ਇਹ ਮਹਿਜ਼ ਇੱਕ ਪੰਥ ਰੂਪ 'ਚ ਹੀ ਨਹੀਂ, ਵੱਖਰਾ ਰਾਹ ਜਾਂ ਇੱਕ ਉੱਤਮ ਪੰਥ ਤੱਕ ਹੀ ਮਹਿਦੂਦ ਨਹੀਂ, ਇੱਕ ਇਹ ਪੂਰੀ ਸਿਵਲਾਈਜੇਸ਼ਨ, ਜਦੋਂ ਅਸੀਂ ਸਿਵਲਾਈਜੇਸ਼ਨ ਕਹਿੰਦੇ ਹਾਂ, ਸੱਭਿਅਤਾ ਕਹਿੰਦੇ ਹਾਂ, ਤਹਿਜ਼ੀਬ ਕਹਿੰਦੇ ਹਾਂ, ਤੇ ਉਸ ਦੇ ਵਿੱਚ ਤੁਹਾਡਾ ਰਹਿਣ ਸਹਿਣ ਹੈ, ਤੁਹਾਡੀ ਬੋਲੀ ਹੈ, ਤੁਹਾਡਾ ਵਿਹਾਰ ਹੈ, ਤੁਹਾਡਾ ਸਪਿਰਿਚੁਅਲ ਟੀਚਰ ਹੈ, ਤੁਹਾਡਾ ਇੰਟੈਲੈਕਚੁਅਲ, ਤੁਹਾਡਾ ਬੌਧਿਕ ਵਿਕਾਸ ਹੈ, ਤੁਹਾਡਾ ਇਕੱਠੇ ਰਹਿਣ ਦਾ ਇੱਕ, ਜੇ ਸ਼ਹਿਰ ਗੁਰੂ ਸਾਹਿਬ ਨੇ ਸਿਟੀ ਸੈਂਟਰਸ ਬਣਾਏ ਤਾਂ ਉਹਨਾਂ ਸ਼ਹਿਰਾਂ ਦੇ ਨਾਲ ਜੁੜਿਆ ਹੋਇਆ ਸਾਰਾ ਪਾਰਟ ਹੈ। ਔਰ ਇਹੀ ਕਾਰਨ ਹੈ ਕਿ ਉਸ ਸਿਵਲਾਈਜੇਸ਼ਨ ਨੂੰ ਜਿਹੜੀ ਲਗਭਗ 2.5 ਸਦੀਆਂ ਦੇ ਵਿੱਚ ਫਿਰ ਅੱਗੇ ਇੱਕ ਸਦੀ ਪੂਰੀ ਸਟਰਗਲ 'ਚੋਂ ਗੁਜ਼ਰਦੀ ਹੈ, ਉਹ ਜਦੋਂ ਆਪਣੇ ਮੰਤਕੀ ਅੰਜਾਮ 'ਤੇ ਪਹੁੰਚਦੀ ਹੈ ਪੋਲੀਟੀਕਲ ਪਾਵਰ ਦੇ ਰੂਪ 'ਚੋਂ, ਭਾਵੇਂ ਬੰਦਾ ਸਿੰਘ ਬਹਾਦਰ ਦਾ ਪੀਰੀਅਡ ਹੈ, ਸਿੱਖ ਮਿਸਲਾਂ ਦਾ ਜਾਂ ਮਹਾਰਾਜਾ ਰਣਜੀਤ ਸਿੰਘ ਦਾ, ਉੱਥੇ ਜਸਟਿਸ ਨੈਚੁਰਲ ਉਹਦੇ 'ਚੋਂ ਨਿਕਲਦਾ, ਨੈਚੁਰਲੀ ਡਿਸਕ੍ਰਿਮੀਨੇਸ਼ਨ ਨਹੀਂ ਹੈ, ਕੋਈ ਜ਼ਬਰ ਨਹੀਂ ਹੈ, ਕਿਉਂਕਿ ਇਹ ਇੱਕ ਬੰਦੇ 'ਤੇ ਡਿਪੈਂਡ ਨਹੀਂ ਕਰਦਾ ਕਿ ਮਹਾਰਾਜਾ ਰਣਜੀਤ ਸਿੰਘ ਬਹੁਤ ਜਸਟ ਸੀ ਜਾਂ ਦੂਜਾ, ਉਹ ਸਾਰੀ ਸਿੱਖ ਸਿਵਲਾਈਜੇਸ਼ਨ ਦਾ ਪ੍ਰੋਡਕਟ ਸੀ। ਹੁਣ ਅੱਜ ਜਦੋਂ ਕੁਝ ਲੋਕ ਇਹ ਕਹਿੰਦੇ ਨੇ ਕਿ ਭਾਈ ਇਹ ਜਿੱਥੇ ਤੁਸੀਂ ਅੱਜ ਦੇਖ ਰਹੇ ਹੋ ਕਿ ਹਿੰਦੂਤਵਾ ਔਰ ਸੈਕੂਲਰਿਜ਼ਮ ਦੇ ਨਾਂ ਥੱਲੇ, ਭਾਰਤੀ ਹਿੰਦੂ ਸੱਭਿਆਚਾਰ ਦੇ ਨਾਂ ਥੱਲੇ ਇੱਕ ਤੋਂ ਬਾਅਦ ਇੱਕ ਮਸੀਤ ਡਿੱਗੀ ਜਾ ਰਹੀ ਹੈ। ਬਾਬਰੀ ਮਸੀਤ ਤਾਂ 2.5 ਦਿੱਲੀ 'ਚ ਜਿਹੜੀ ਹੈ ਇੱਕ 600 ਸਾਲ ਪੁਰਾਣੀ ਮਸੀਤ ਨਜਾਇਜ਼ ਕਬਜ਼ੇ ਦੇ ਨਾਂ ਥੱਲੇ ਪਿਛਲੇ ਹਫ਼ਤੇ ਢਾਈ ਗਈ। 2 ਦਿਨ ਪਹਿਲੇ ਉੱਤਰਾਖੰਡ ਦੇ ਵਿੱਚ ਅੱਧੀ ਰਾਤ ਨੂੰ ਜਿਹੜਾ ਇੱਕ ਮਦਰਸਾ ਔਰ ਉਹਦੇ ਨਾਲ ਜੁੜਿਆ ਹੋਇਆ ਪਾਰਟ ਢਾਇਆ ਗਿਆ, ਔਰ ਉਹ ਕਿਸੇ ਮੁਸਲਮਾਨ ਵੀਰ ਨੇ ਲਿਖਿਆ ਸੀ ਕਿ ਇਸ ਤੋਂ ਤਾਂ ਅਸੀਂ ਸਿੱਖ ਰਾਜ ਚਾਹੁੰਦੇ ਹਾਂ, ਕਿਉਂਕਿ ਸਿੱਖ ਰਾਜ 'ਚ ਕੋਈ ਮਸੀਤ ਢਾਈ ਨਹੀਂ ਸੀ ਗਈ, ਇਸ ਦੇ ਉਲਟ ਮਸੀਤਾਂ ਨੂੰ ਜਿਹੜੀਆਂ ਨੇ ਉਹ ਇਮਦਾਦ, ਉਹ ਠਾਕਰ ਦੁਆਰੇ ਹੋਣ, ਮਸੀਤਾਂ ਹੋਣ, ਗੁਰਦੁਆਰੇ ਹੋਣ, ਔਰ ਸਭ ਨੂੰ ਜਿਹੜਾ ਹੈ ਉਹ ਮਦਦ ਕੀਤੀ ਗਈ ਸੀ। ਸੋ ਇਹ ਸੀ ਉਸ ਸਿੱਖ ਥਾਟ, ਸਿੱਖ ਸਿਵਲਾਈਜੇਸ਼ਨ ਦੀ ਦੇਣ, ਜਿਸ ਦਾ ਧੁਰਾ ਇਨਸਾਨੀਅਤ ਹੈ, ਜਿਸ ਦੇ ਧੁਰੇ 'ਚ ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ ਬੋ ਹੈ, ਪਰ ਜਿਸ ਦੇ ਵਿੱਚ ਪ੍ਰੋਗਰੈਸ ਹੈ, ਜਿਸ ਦੇ ਵਿੱਚ ਕੋਈ ਭੁੱਖਾ ਨਾ ਸਵੇਂ, ਇਹ ਕਨਸੈਪਟ ਹੈ, ਜਿਸ ਦੇ ਵਿੱਚ ਇਕੁਅਲ ਸਮਾਨ ਹੈ, ਹਰ ਇੱਕ ਨੂੰ, ਇੱਕ ਇਨਸਾਨ ਨੂੰ ਇਨਸਾਨ ਦੇ ਨਾਤੇ ਉਸ ਨੂੰ ਰੱਬ ਦਾ ਬੰਦਾ ਸਮਝ ਕੇ ਉਸ ਦੇ ਨਾਲ ਮੁਹੱਬਤ ਕਰਨ ਦਾ ਕਨਸੈਪਟ ਹੈ। ਸੋ ਅਸੀਂ ਜਦੋਂ ਭਵਿੱਖ ਦੀ ਗੱਲ ਕਰ ਰਹੇ ਹਾਂ, ਹਾਲਾਂਕਿ ਇਹ ਸੈਗਮੈਂਟ 'ਚ ਅਸੀਂ ਲਿਬਰਟੀ ਲੈਂਦੇ ਹਾਂ ਕਿ ਟੌਪਿਕ ਆਪਣੀ ਥਾਂ ਹੁੰਦਾ ਹੈ, ਪਰ ਮਕਸਦ ਸਾਡਾ ਹੁੰਦਾ ਹੈ ਕਿ ਭਾਈ
ਇਸ ਰਾਹੀਂ ਔਰ ਇਹ ਸਾਡੇ ਬਹੁਤ ਸਾਰੇ ਜਿਹੜੇ ਖਾਸ ਤੌਰ 'ਤੇ ਇੰਟੈਲੈਕਚੁਅਲ ਸਾਡੇ ਵੀਰ ਭੈਣਾਂ ਨੇ ਉਹਨਾਂ ਨੂੰ ਇਹ ਪਸੰਦ ਹੁੰਦਾ ਹੈ ਕਿ ਵੀ ਅਸੀਂ ਇੱਕ ਹਵਾਲੇ ਨਾਲ ਗੱਲ ਕਰਦੇ ਹਾਂ, ਮਲਟੀਪਲ ਐਂਗਲਸ ਤੋਂ ਇਸ ਇਸ਼ੂ ਨੂੰ ਛੂਹਦੇ ਹਾਂ। ਹੁਣ ਦੂਸਰੇ ਪਾਸੇ ਜਿਹੜਾ ਟੌਪਿਕ ਅੱਜ ਔਰ ਸਾਰੇ ਮੀਡੀਆ ਦਾ ਪਾਰਟ ਹੈ, ਕਿਉਂਕਿ ਇੰਡੀਅਨ ਗੌਰਮੈਂਟ ਦੇ ਰਿਐਕਸ਼ਨ ਦੇ ਇੰਤਜ਼ਾਰ ਸੀ। ਅਸੀਂ ਇਹ ਦੇਖਿਆ ਵੀ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ 'ਚ ਕੋਲਡ ਬਲੱਡਡ ਮਰਡਰ, ਉਸ 'ਚ ਇੰਡੀਆ ਔਰ ਉਹਨਾਂ ਦਾ ਜਿਹੜਾ ਐਂਬੈਸਡਰ ਹਾਈ ਕਮਿਸ਼ਨਰ ਇੰਗਲੈਂਡ ਕੈਨੇਡਾ ਦੇ ਵਿੱਚ, ਉਹਨੇ ਗਲੋਬ ਐਂਡ ਮੇਲ ਨੂੰ ਇੰਟਰਵਿਊ 'ਚ ਕਿਹਾ ਜੀ ਅਸੀਂ ਜਿਹੜਾ ਸਾਡਾ ਕੋਈ ਇਹਦੇ 'ਚ ਨਹੀਂ ਹੈ, RCMP ਨੇ ਸਾਨੂੰ ਕੋਈ ਫਾਰਮਲ ਰਿਕੁਐਸਟ ਹੀ ਨਹੀਂ ਕੀਤੀ ਔਰ ਅਸੀਂ ਕੋਈ ਕੋਆਪਰੇਟ ਨਹੀਂ ਕਰ ਰਹੇ ਕਿਉਂਕਿ ਜਿਹੜਾ ਇਵੇਂ ਹੈ ਤਾਂ ਉਵੇਂ ਹੈ। ਸੋ ਉਹ ਤਾਂ ਗੱਲ ਸਾਹਮਣੇ ਆ ਗਈ ਕਿ ਭਾਈ ਜਿਹੜਾ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬੀਬੀ ਨੇ ਕਿਹਾ ਸੀ ਜਾਣ ਲੱਗੇ ਜੋਡੀ ਨੇ ਕਿ ਵੀ ਇਹ ਹੁਣ ਨੇੜੇ ਆ ਗਏ ਨੇ, ਲੱਗਾ ਕਿ ਭਾਈ ਇਹ ਗਲਤ ਸਾਬਤ ਹੋਇਆ। ਔਰ ਨਾਲ ਦੀ ਨਾਲ ਕਿਉਂਕਿ ਜਿਹੜਾ ਇਨਕੁਆਇਰੀ ਕਰ ਰਿਹਾ ਕਮਿਸ਼ਨ ਕਿ ਵੀ ਕਿਹੜੀਆਂ ਫੋਰਨ ਗਵਰਨਮੈਂਟਸ ਨੇ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਆ, ਉਸ 'ਚ ਇੰਡੀਆ ਦਾ ਨਾਂ ਸ਼ਾਮਲ ਔਰ ਉਸ ਦੀ ਡਾਕੂਮੈਂਟੇਸ਼ਨ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਸੀਸਸ ਕੈਨੇਡੀਅਨ ਸਿਕਿਉਰਿਟੀ ਨਾਲ ਸੰਬੰਧਿਤ ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਹੈ, ਉਹਨਾਂ ਨੇ 3 ਸਫ਼ਿਆਂ ਦਾ ਇੰਡੀਆ ਦੇ ਨਾਲ ਰਿਲੇਟਡ ਪਾਰਟੀ ਹੈ ਉਹਦੀ ਇੰਟਰਫੇਰੈਂਸ ਦਾ ਜ਼ਿਕਰ ਹੈ। ਔਰ ਅਸੀਂ ਇਹ ਦੇਖ ਰਹੇ ਸੀ ਵੀ ਉਹਦੇ 'ਤੇ ਇੰਡੀਆ ਨੇ ਇਮੀਡੀਏਟ ਤਾਂ ਨਹੀਂ ਸੀ ਰਿਐਕਸ਼ਨ ਦਿੱਤਾ ਔਰ ਹੁਣ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਐਕਸਟਰਨਲ ਅਫੇਅਰਸ ਜਿਹਨੂੰ ਕਿਹਾ ਜਾਂਦਾ ਹੈ, ਬਹੁਤ ਘਟੀਆ ਅੰਦਾਜ਼ ਦੇ ਵਿੱਚ ਜਿਹੜਾ ਹੈ ਰਾਦਰ ਜਵਾਬ ਤਾਂ ਕੀ ਦੇਣਾ ਹੈ, ਉਹਨੂੰ ਕਾਊਂਟਰ ਅਟੈਕ ਕੀਤਾ ਕਿ ਜੀ ਇਹ ਬਿਲਕੁਲ ਠੀਕ ਨਹੀਂ ਹੈ ਕਿ ਇੰਡੀਆ, ਅਸੀਂ ਤਾਂ ਲੋਕਤੰਤਰ ਹੈ, ਅਸੀਂ ਕਿਸੇ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ ਨਹੀਂ ਕਰਦੇ। ਕੈਨੇਡਾ ਇੰਡੀਆ ਦੇ ਮਾਮਲਿਆਂ ਜਿਹੜਾ ਉਹ ਦਖਲ ਅੰਦਾਜ਼ੀ ਕਰ ਰਿਹਾ ਔਰ ਇਹ ਮੇਨ ਖਬਰ ਹੈ। ਇੰਡੀਆ ਸਟਰੋਂਗਲੀ ਰਿਜੈਕਟਸ ਚਾਰਜਿਸ ਆਫ ਇੰਟਰਫੇਰੈਂਸ ਇਨ ਕੈਨੇਡੀਅਨ ਇਲੈਕਸ਼ਨ, says rather Canada has been interfering in its internal affairs ਕਿ ਅਸੀਂ ਨਹੀਂ ਕਰਦੇ, ਤੁਸੀਂ ਕਰ ਰਹੇ ਹੋ। ਇਹ ਉਹਨਾਂ ਨੇ ਜਿਹੜਾ ਉਹਨਾਂ ਦੇ ਪ੍ਰੋਪਰ ਜਿਹੜੀ ਮਿਨਿਸਟਰੀ ਹੈ ਫੋਰਨ ਅਫੇਅਰਸ ਦੀ, ਉਸ ਦੇ ਦਾ ਮਿਸਟਰ ਜੈਸਵਾਲ ਹੈ, ਉਸ ਨੇ ਜਿਹੜਾ ਇਸ ਨੂੰ ਐਗਜ਼ੈਕਟ ਉਹਦੇ ਅਲਫਾਜ਼ ਇਹ ਨੇ, we strongly reject all such baseless allegations of Indian interference in Canadian elections. It is not government of Indian policy. It is not government of Indian policy to interfere in the democratic process of other countries. A Ministry of External Affairs ਦਾ spokesperson ਰਣਧੀਰ ਜਸਵਾਲ ਉਹਨੇ ਕਿਹਾ ਜੀ ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ ਇਸ ਚਾਰਜ ਨੂੰ, ਇਹ ਸਾਡੀ ਜਿਹੜੀ ਹੈ ਉਹ ਡੈਮੋਕ੍ਰੇਸੀ ਦੀ ਪਾਲਿਸੀ ਨਹੀਂ ਹੈ ਕਿ ਕਿਸੇ ਵੀ ਮੁਲਕ ਦੇ ਵਿੱਚ ਇੰਟਰਫੇਅਰ ਕਰਨਾ। ਔਰ ਇਹ ਉਹਨਾਂ ਨੇ ਇਨਫੈਕਟ ਕੁਆਇਟ ਦਾ ਰਿਵਰਸ, Canada has been interfering in our internal affairs. We have been raising this issue regularly with them. We call on Canada to effectively address our core concerns in this regard, added Jaiswal. ਉਹਨੇ ਕਿਹਾ ਜੀ ਇਹ ਨਹੀਂ, ਅਸੀਂ ਨਹੀਂ, ਉਹ ਕਰ ਰਹੇ ਨੇ, ਕੈਨੇਡਾ ਕਰ ਰਿਹਾ ਔਰ ਅਸੀਂ ਲਗਾਤਾਰਤਾ ਨਾਲ ਉਹਨਾਂ ਨੂੰ ਆਪਣੀ ਰਿਪਰੈਜ਼ੈਂਟੇਸ਼ਨ ਦਿੰਦੇ ਔਰ ਅਸੀਂ ਕੈਨੇਡਾ ਨੂੰ ਕਹਿੰਦੇ ਹਾਂ ਕਿ ਇਹ ਜਿਹੜਾ ਸਾਡਾ ਹੈ ਕੋਰ ਕੰਸਰਨ ਜੋ ਇਸ ਦੇ ਉੱਤੇ ਉਹ ਕਾਰਵਾਈ ਕਰੇ। ਔਰ ਹੁਣ ਇਸ ਨੂੰ ਉਲਟਾ ਚੋਰ ਕੋਤਵਾਲ ਕੋ ਡਾਂਟੇ ਕਿ ਵੀ ਚੋਰ ਜਿਹੜਾ ਚੋਰੀ ਕਰ ਰਿਹਾ ਤੇ ਥਾਣੇਦਾਰ ਆਪਣੀ ਟੁਕੜੀ ਦੇ ਨਾਲ ਉੱਥੇ ਆ ਜਾਂਦਾ ਤੇ ਇਸ ਤੋਂ ਪਹਿਲਾਂ ਕਿ ਥਾਣੇਦਾਰ ਕੁਛ ਕਹੇ, ਚੋਰ ਹੀ ਜਿਹੜਾ ਥਾਣੇਦਾਰ ਦੇ ਦਾ ਗਲਮਾ ਫੜ ਲੈਂਦਾ, ਉਸ ਦਾ ਕਾਲਰ ਉਹਨੂੰ ਕਹਿੰਦਾ ਓਏ ਤੈਨੂੰ ਨਹੀਂ ਸੀ ਪਤਾ ਮੈਂ ਇੱਥੇ ਚੋਰੀ ਕਰ ਰਿਹਾ, ਤੇ ਜੇ ਮੈਂ ਇੱਥੇ ਚੋਰੀ ਕਰ ਰਿਹਾ ਤੂੰ ਕੀ ਲੈਣ ਆਇਆ ਇੱਥੇ। ਇਹ ਹੈ ਉਲਟਾ ਚੋਰ ਕੋਤਵਾਲ ਕੋ ਡਾਂਟੇ। ਔਰ ਇਹ ਇਸ ਤੋਂ ਇੱਕ ਗੱਲ ਤਾਂ ਜ਼ਾਹਰ ਹੈ ਵੀ ਇਸ ਸਾਰੀ ਜਿਹੜੀ ਕਨਫਰੰਟੇਸ਼ਨਲਿਸਟ ਨੈਗੇਸ਼ਨ ਵਾਲੀ ਕੈਨੇਡਾ ਨੂੰ ਡਿਮੋਨਾਈਜ਼ ਕਰਨ ਵਾਲੀ ਪਾਲਿਸੀ ਹੈ, ਇਹ ਮੋਦੀ ਔਰ ਐਸ ਜੈਸ਼ੰਕਰ ਦੀ ਸਰਕਾਰ ਇਹਨੂੰ ਜਾਰੀ ਨਹੀਂ ਰੱਖ ਰਹੀ, ਸਗੋਂ ਇਸ ਦੇ ਵਿੱਚ ਹੋਰ ਵੀ ਜਿਹੜਾ ਹੈ ਉਹ ਫਿਊਲ ਇਸ ਨੂੰ ਕਰ ਰਹੀ ਹੈ। ਔਰ ਇਹ ਜਿਹੜਾ ਇਸ ਤੋਂ ਅਸੀਂ ਦੇਖਾਂਗੇ ਆਉਣ ਵਾਲੇ ਪੀਰੀਅਡ 'ਚ, ਕਿਉਂਕਿ ਅਜੇ ਜਦੋਂ ਇਹ ਤਾਂ ਅਜੇ ਪ੍ਰੋਸੈਸ ਹੈ, ਕਿਉਂਕਿ ਨਾ ਹੀ ਅਜੇ ਇੰਡਾਈਟਮੈਂਟ ਫਾਈਲ ਹੋਈ ਹੈ ਹਰਦੀਪ ਸਿੰਘ ਨਿੱਜਰ ਮਾਮਲੇ 'ਚ, ਨਾ ਅਜੇ ਗ੍ਰਿਫਤਾਰੀਆਂ ਹੋਈਆਂ ਨੇ, ਨਾ ਹੀ ਜਿਹੜੀ ਫੈਡਰਲ ਇਨਕੁਆਇਰੀ ਹੈ ਇੰਡੀਆ ਦੀ ਇੰਟਰਫੇਰੈਂਸ ਦੀ, ਜਿਸ ਦੇ ਪੁਖਤਾ ਸਬੂਤ ਜਿਹੜੀ ਹੈ ਸੀਸਸ ਨੇ ਦਿੱਤੇ ਨੇ, ਜਿਸ ਦੇ ਉੱਤੇ ਅਲਟੀਮੇਟਲੀ ਜਦੋਂ ਡਿਸੀਜਨ ਆਏਗਾ। ਹੁਣ ਇਹ ਦੇਖਣਾ, ਹਾਲਾਂ
ਇਸ ਦੇ ਉੱਤੇ ਤਾਂ ਅੱਗੇ ਕੀ ਸਟੈਪ ਹੋਏਗਾ ਕੈਨੇਡਾ ਦੇ ਇੰਡੀਆ ਵੀ ICJ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਸਿਗਨੇਟਰੀ ਹੈ, ਜਿਹੜੀ ਲੀਗਲ ਆਰਮ ਹੈ UN ਦੀ। ਕੈਨੇਡਾ ਵੀ ਸਿਗਨੇਟਰੀ ਹੈ ਔਰ ਇੱਕ ਪਾਸੇ ਦਾ ਕੈਨੇਡੀਅਨ ਲਾਅ ਉਹ ਆਪਣਾ ਰੋਲ ਅਦਾ ਕਰੇਗਾ ਜਿਹਨੂੰ ਵੀ ਇੰਡਾਇਕਟ ਕੀਤਾ ਜਾਂਦਾ ਹੈ ਮੁਕੱਦਮੇ 'ਚ। ਲੇਕਿਨ ਇਹ ਦੇਖਣਾ ਹੈ ਵੀ ਜਿਹੜੀ ਇੰਡੀਆ ਦਾ ਇਹਨਾਂ ਦੋਨਾਂ ਮਾਮਲਿਆਂ 'ਚ ਮਰਡਰ ਲੈਵਲ ਦੇ ਉੱਤੇ ਵੀ ਇੰਟਰਫੀਅਰੈਂਸ ਔਰ ਉਹਨਾਂ ਦੇ ਫੈਡਰਲ ਲੈਵਲ ਦੇ ਉੱਤੇ ਇਲੈਕਸ਼ਨ 'ਚ ਵੀ ਇੰਟਰਫੀਅਰੈਂਸ ਹੈ, ਇਸ ਨੂੰ ਕੈਨੇਡਾ ਕਿਵੇਂ ਇੰਟਰਨੈਸ਼ਨਲ ਅਦਾਲਤ ਦੇ ਵਿੱਚ ਲਿਜਾਂਦਾ ਹੈ ICJ ਦੇ ਵਿੱਚ, ਜਾਂ ਇਸ ਦੇ ਲਈ ਫਰਦਰ ਭਾਰਤ ਦੇ ਉੱਤੇ ਕੋਈ ਆਰਥਿਕ ਪਾਬੰਦੀਆਂ ਲਾਈਆਂ ਜਾਂਦੀਆਂ ਨੇ, ਉਸ ਦੇ ਨਾਲ ਕੋਈ ਟ੍ਰੇਡ ਟਾਕਸ ਔਰ ਦੂਸਰੀ ਤਾਂ ਸਸਪੈਂਡ ਹੋਈ ਹੈ, ਪਰ ਉਹਨੂੰ ਕੈਨੇਡਾ ਕਿਵੇਂ ਲੈ ਕੇ ਜਾਏਗਾ। ਔਰ ਇਕੱਲਾ ਇਹ ਕੈਨੇਡਾ ਨਹੀਂ, ਜਿਹੜੀਆਂ ਦੂਸਰੀਆਂ 5 ਆਈਜ਼ ਕੰਟਰੀਜ਼ ਨੇ ਉਸ ਦੇ ਨਾਲ, ਜਿਨ੍ਹਾਂ ਦੇ ਵਿੱਚ ਅਮਰੀਕਾ, UK, ਆਸਟ੍ਰੇਲੀਆ ਔਰ ਨਿਊਜ਼ੀਲੈਂਡ ਹੈ, ਉਹ ਕਿੰਨਾ ਸਾਥ ਦੇਣਗੀਆਂ। ਔਰ ਇਸ ਨੂੰ ਕਿਉਂਕਿ ਇਵੇਂ ਤੁਸੀਂ ਇੰਟਰਨੈਸ਼ਨਲ ਲਾਅ ਦਾ ਮਜ਼ਾਕ ਨਹੀਂ ਉਡਾ ਸਕਦੇ ਔਰ ਤੁਸੀਂ ਯੂ ਕਾਂਟ ਗੈਟ ਅਵੇ ਵਿਦ ਇਟ। ਔਰ ਇਹ ਪਾਰਟ ਤਾਂ ਇੰਟਰਨੈਸ਼ਨਲੀ ਉਹ ਚੱਲ ਹੀ ਰਿਹਾ। ਔਰ ਭਾਰਤ ਦਾ ਅਦਾਲਤੀ ਸਿਸਟਮ ਹੁਣ ਇੱਕ ਪਾਸੇ ਤਾਂ ਫੋਰਨ ਪਾਲਿਸੀ ਜਾਂ ਗਵਰਨਮੈਂਟ ਜਾਂ ਜਿਨ੍ਹਾਂ ਨੇ ਆਪਣੀ ਡੋਮੈਸਟਿਕ ਆਡੀਅੰਸ ਨੂੰ ਹੁਣ 2024 ਦੀਆਂ ਚੋਣਾਂ ਤੋਂ ਪਹਿਲਾਂ ਉਸ ਕਿਸਮ ਦੇ ਜਿਹੜਾ ਮਾਹੌਲ ਨੂੰ ਸਿਰਜਣਾ, ਪਰ ਜੁਡੀਸ਼ਰੀ ਕਿਵੇਂ ਇਸ ਵੇਲੇ ਬੰਦੀ ਬਣੀ ਹੋਈ ਹੈ ਇਸ ਹਿੰਦੂਤਵੀ ਮੋਦੀ ਸਰਕਾਰ ਦੀ। ਅੱਜ ਇੱਕ ਯੂਟਿਊਬਰ ਜਿਹੜਾ ਖੁੱਲ੍ਹ ਕੇ ਕ੍ਰਿਟਿਸਿਜ਼ਮ ਕਰਦਾ, ਉਹਨੇ ਕਿਹਾ ਜੀ ਕੋਈ ਤੁਸੀਂ ਦੇਖ ਲਓ ਸੁਪਰੀਮ ਕੋਰਟ ਜਿਹੜੇ ਕੀ ਇਸ਼ੂ ਹੁੰਦੇ ਨੇ ਉਹਨਾਂ ਦੀਆਂ ਫਾਈਲਾਂ ਤੇ ਬਹਿ ਜਾਂਦਾ ਹੈ ਔਰ ਉਹਨੇ ਸੁਣਨਾ ਹੀ ਨਹੀਂ ਹੈ। ਉਹ ਗੱਲ ਚੱਲ ਰਹੀ ਸੀ ਕਿ ਜੀ ਉੱਤਰਾਖੰਡ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਕਰਤਾ ਹੈ, ਇਹ ਤਾਂ ਕਰ ਹੀ ਨਹੀਂ, ਇਹ ਤਾਂ ਸੈਂਟਰ ਦਾ ਪ੍ਰੋਵੀਜ਼ਨ ਹੈ, ਆਰਟੀਕਲ 371 ਨੂੰ ਉਹ ਟੱਚ ਹੀ ਨਹੀਂ ਕਰ ਸਕਦੇ। ਉਹ ਤਾਂ ਜੋ ਹੋਏਗਾ ਉਹ ਸੁਪਰੀਮ ਕੋਰਟ 'ਚ ਜਾਏਗਾ ਹੀ, ਜੇ ਭਾਵੇਂ ਕਰ ਵੀ ਦਿੱਤਾ ਉੱਤਰਾਖੰਡ ਦੀ ਅਸੈਂਬਲੀ ਨੇ ਪਾਸ। ਉਹਨੇ ਕਿਹਾ ਜੀ ਸੁਪਰੀਮ ਕੋਰਟ ਬਹਿ ਜਾਏਗਾ ਉਹਦੇ 'ਤੇ, ਉਹ ਜਾਰੀ ਰਹੇਗਾ ਉਹਦੇ 'ਚ। ਕਸ਼ਮੀਰ ਦੀ ਆਰਟੀਕਲ 370 ਖਤਮ ਕੀਤਾ ਹੈ, 4 ਸਾਲ ਬਾਅਦ ਜਿਹੜਾ ਉਹ ਸੁਪਰੀਮ ਕੋਰਟ ਨੇ ਉਹਦੀ ਸੁਣਵਾਈ ਸ਼ੁਰੂ ਕੀਤੀ। ਬਾਅਦ ਦੇ ਵਿੱਚ ਉਹ ਜਿਹੜਾ ਉਹਨੂੰ ਉਡਾਣ ਦਾ ਜੋ ਸਰਕਾਰ ਦਾ ਫੈਸਲਾ ਸੀ ਉਹਦੇ ਹੱਕ 'ਚ ਫੈਸਲਾ ਦਿੱਤਾ। ਉਹਨੇ ਕਿਹਾ ਵੀ ਸੁਪਰੀਮ ਕੋਰਟ ਇਸ ਵੇਲੇ ਫੁੱਲੀ ਮਦਦ ਕਰ ਰਿਹਾ ਹਿੰਦੂ ਤਵੀਆਂ ਦੀ, ਉਹਨਾਂ ਦੀ ਪਾਲਿਸੀ ਨੂੰ ਹੀ ਲਾਗੂ ਕਰ ਰਿਹਾ। ਔਰ ਮੈਂ ਦੇਖ ਰਿਹਾ ਵੀ ਇੱਕ ਪਾਸੇ ਜਿੱਥੇ ਕੈਨੇਡਾ ਦੇ ਨਾਲ ਇਹ ਟੱਕਰ ਦਾ ਮਾਮਲਾ ਹੈ, ਉੱਥੇ ਇਹ ਜਦੋਂ ਅੱਜ ਇਹ ਖਬਰ ਆਉਂਦੀ ਹੈ ਕਿ ਸੁਪਰੀਮ ਕੋਰਟ ਡਿਨਾਈਜ਼ ਬੇਲ ਟੂ ਸਿਕਸ ਫॉर ਜਸਟਿਸ ਮੈਂਬਰ ਇਨ UAPA ਕੇਸ, ਯੂਆਪਾ ਜਿਹਨੂੰ ਅਸੀਂ ਕਹਿੰਦੇ ਹਾਂ, ਔਰ ਇਹ ਟੈਰਰਿਜ਼ਮ ਦਾ ਨਵਾਂ ਐਕਟ ਜਿਹੜਾ ਟਾਡਾ ਦਾ ਨਵਾਂ ਅਵਤਾਰ ਹੈ। ਹੁਣ ਇਹ ਇੱਕ ਗੁਰਵਿੰਦਰ ਸਿੰਘ ਨਾਂ ਦੇ ਨੌਜਵਾਨ, ਜਦੋਂ ਕਿ ਇਹਨਾਂ ਨੇ ਕੁਝ ਸਮਾਂ ਪਹਿਲਾਂ ਅਕਤੂਬਰ ਜਿਹੜਾ ਹੈ ਉਹ 9 ਸਿੱਖ ਨੌਜਵਾਨ ਫੜੇ ਸੀ ਕਿ ਜੀ ਇਹ ਅੰਮ੍ਰਿਤਸਰ ਦੇ ਫਲਾਣੇ ਥਾਂ ਤੇ ਇਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਜਾਂ ਰੈਫਰੈਂਡਮ 2020 ਦੇ ਬੈਨਰ ਲਾ ਦਿੱਤੇ ਔਰ ਉਸ ਨੂੰ ਬੜੀ ਖਤਰਨਾਕ ਸਾਜ਼ਿਸ਼ ਔਰ ਉਹਦੇ ਨਾਲ ਜੋੜਿਆ। ਔਰ ਪੰਜਾਬ ਹਾਈ ਕੋਰਟ ਨੇ ਉਹਨਾਂ ਨੂੰ ਗੁਰਵਿੰਦਰ ਸਿੰਘ ਦੇ ਕੇਸ ਦੇ ਵਿੱਚ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਸੀ। ਹੁਣ ਉਸ ਕੇਸ ਦੀ ਅਪੀਲ ਸੁਪਰੀਮ ਕੋਰਟ ਦੇ ਕੋਲ ਸੀ। ਔਰ ਐਨ ਜਦੋਂ ਇਹ ਟਿਫ ਚੱਲ ਰਹੀ ਹੈ, ਸੁਪਰੀਮ ਕੋਰਟ ਨੇ ਅੱਜ ਫੈਸਲਾ ਸੁਣਾਇਆ ਔਰ PTI ਨੇ, ਹਾਲਾਂਕਿ ਕਿੰਨਿਆਂ ਦੀਆਂ ਬੇਲਸ ਸੁਪਰੀਮ ਕੋਰਟ ਡਿਨਾਈ ਕਰਦਾ, ਲੇਕਿਨ ਉਹ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਵੀ ਛਿੜਕਣਾ ਚਾਹੁੰਦੇ ਨੇ, ਦੱਸਣਾ ਚਾਹੁੰਦੇ ਨੇ ਕਿ ਭਾਈ ਇਸ ਜੁਡੀਸ਼ਰੀ 'ਚੋਂ ਤੁਹਾਡੇ ਲਈ ਕੋਈ ਇਨਸਾਫ ਨਹੀਂ ਨਿਕਲਣਾ। ਔਰ ਇਹ ਉਹਦੇ 'ਚ ਸੁਪਰੀਮ ਕੋਰਟ ਦਾ ਬੈਂਚ ਹੈ 2 ਜੱਜਾਂ ਦਾ, MM ਜਿਹੜਾ ਸੰਦਰੇਸ਼ ਤੇ ਅਰਵਿੰਦ ਕੁਮਾਰ। ਉਹ ਇਹ ਕਹਿੰਦੇ ਨੇ ਵੀ ਆਰ ਆਫ ਦਾ ਕੰਸੀਡਰਡ ਵਿਊ that the material on record prima facie indicates the complicity of the accused as a part of the conspiracy since he was knowingly facilitating the commission of a preparatory act towards the ohi technical language ਹਾਲਾਂਕਿ ਨਾ ਉਹਦੀ ਕੋਈ ਕਨਫੈਸ਼ਨਲ ਸਟੇਟਮੈਂਟ ਹੈ, ਨਾ ਕੋਈ ਸਬੂਤ ਨੇ, ਕਿਸੇ ਹੋਰ ਦੀ ਸਟੇਟਮੈਂਟ ਦੇ ਨਾਲ ਜੋੜ ਕੇ ਜੀ ਉਹਨੇ ਇਹ ਕਿਹਾ ਕਿ ਜੀ ਇਵੇਂ ਕਰ ਰਹੇ ਸੀ, ਕਸ਼ਮੀਰ 'ਚੋਂ ਉਹਨਾਂ ਨੇ ਅਸਲਾ ਖਰੀਦਣਾ ਸੀ, ਫਿਰ ਇਹ ਕਰਨਾ ਸੀ। ਸੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਇਹ ਸਾਰਾ ਪਾਰਟ ਵੀ ਨਾਲ ਚੱਲ ਰਿਹਾ। ਉੱਥੇ ਦਮਨ ਦੀ ਚੱਕੀ ਪੂਰੀ ਤੇਜ਼ੀ ਦੇ ਨਾਲ ਘੁੰਮ ਰਹੀ ਹੈ ਔਰ ਇੰਟਰਨੈਸ਼ਨਲੀ ਜਿਹੜਾ ਹੈ ਉਹ ਕੈਨੇਡਾ ਨੂੰ ਜਿਹੜਾ ਹੈ ਉਹ ਇੰਡੀਆ ਡਾਂਟ ਰਿਹਾ ਕਿ ਜੀ ਤੁਸੀਂ ਜਿਹੜਾ ਸਾਡੇ ਮਾਮਲਿਆਂ 'ਚ ਦਖਲ ਅੰਦਾਜ਼ੀ ਕਰ ਰਹੇ ਹੋ। ਸੋ ਜਦੋਂ ਇਸ ਕਿਸਮ ਦਾ, ਇਸ ਨੂੰ ਹੀ ਕਹਿੰਦੇ ਨੇ ਕਿ ਬਈ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾ ਲੋ। ਜਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਕੂੜ ਫਿਰੇ ਪ੍ਰਧਾਨ ਵੇ ਲਾ ਲੋ, ਤੇ ਜੇ ਕੂੜ ਹੈ ਪ੍ਰਧਾਨ
ਤੇ ਤੁਸੀਂ ਆਪਣਾ ਇਨਸਿਗਨੀਆ ਕਰ ਦਿਓ ਸਤਿਅਮੇਵ ਜਯਤੇ ਕਿ ਸੱਤ ਦੀ ਜਿੱਤ ਹੁੰਦੀ ਹੈ। ਇਹ ਵਰਤਾਰਾ ਉੱਥੇ ਵਾਪਰ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਔਰ ਬ੍ਰੇਕ ਦੇ ਆਉਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-377 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅੱਜ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।